अस्सलामुअलैकुम जी आयां नूं ਪੰਜਾਬੀ ਤਬਸਰੇ ਦੇ ਵਿੱਚ। ਤੁਸੀਂ ਵੇਖ ਰਹੇ ਹੋ ਪੰਜਾਬੀ ਤਬਸਰਾ ਤੇ ਅਸੀਂ ਆਪਣੀ ਕਾਵਿਸ਼ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਵੀਡੀਓ ਸਾਡੀ ਪਸੰਦ ਆਵੇ, ਅੱਛੀ ਲੱਗੇ ਤੇ ਸ਼ੁਰੂ ਕਰਨੇ ਆ ਅੱਲਾ ਦਾ ਨਾਮ ਲੈ ਕੇ। ਅੱਜ ਦਾ ਟਾਪਿਕ ਭਾਈ ਸਾਹਿਬ ਨੇ ਰੱਖਿਆ ਜੀ, ਜਿਹੜਾ ਸਾਦ ਰਿਜ਼ਵੀ ਸਾਹਿਬ ਨਾਲ ਮਸਲਾ ਹੋਇਆ। ਅਸੀਂ ਤਾਂ ਮੰਨਣ ਵਾਲੇ ਸੀ ਖਾਦਮ ਰਿਜ਼ਵੀ ਸਾਹਿਬ ਦੇ, तो अल्लाह दे नेक बंदे सी, बजुर्ग सी, उन्होंने पाकिस्तान वास्ते कुर्बानी दी है। ते अगू साद रिजवी साहब इस काबल नहीं सी, इतने मच्योर नहीं सी कि वो सियासत करन, लिहाजा उन्होंने आके ते सियासत शुरू कर ली। वो असी अवाम भी असी ते पुलिस भी असी ते इदारे भी साडे, ਉਹਦੇ ਵਿੱਚ ਨੁਕਸਾਨ ਹੋਇਆ ਸਾਡਾ। ਇਹ ਜਿਹੜੀ ਚੀਜ਼ ਸੋਚਣੀ ਚਾਹੀਦੀ ਹੈ ਉਲਮਾਏ ਕਰਾਮ ਨੂੰ ਬਹਿ ਕੇ, ਜਿਹੜੇ ਸਾਡੇ ਆਲਮ ਨੇ, ਜਿਹੜੇ ਟੀਵੀ ਤੇ ਬਹਿ ਕੇ ਤੇ ਬੜੇ ਬੜੇ ਫਤਵੇ ਦਿੰਦੇ ਨੇ, ਬੜੀਆਂ ਗੱਲਾਂ ਕਰਦੇ ਨੇ, ਲਿਹਾਜ਼ਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹੁਣ ਸਾਦ ਰਿਜ਼ਵੀ ਸਾਹਿਬ ਨੇ ਜਿਹੜੇ, ਉਹ ਸਾਨੂੰ ਪਤਾ ਹੀ ਨਹੀਂ ਕਹਿਣ ਕਿੱਥੇ ਨੇ, ਕਿਸੇ ਨੂੰ ਵੀ ਨਹੀਂ ਪਤਾ, ਸਾਨੂੰ ਕੀ ਪਤਾ ਹੋਣਾ ਬਾਹਰ ਬਹਿ ਕੇ। ਲਿਹਾਜ਼ਾ ਉਹ ਜਿੱਥੇ ਵੀ ਆਏ ਨੇ, ਅੱਲਾਹ ਪਾਕ ਉਹਨਾਂ ਨੂੰ ਖੈਰ ਖੈਰੀਅਤ ਨਾਲ ਰੱਖੇ। ਉਹਨਾਂ ਦੇ ਛੋਟੇ ਭਾਈ ਨੇ, ਅੱਲਾਹ ਪਾਕ ਉਹਨਾਂ ਨੂੰ ਵੀ ਸਿਹਤ ਤੰਦਰੁਸਤੀ ਦੇ। ਸਾਦ ਰਿਜ਼ਵੀ ਸਾਹਿਬ ਨਾਲੋਂ ਛੋਟਾ ਭਾਈ ਉਹਨਾਂ ਦਾ ਜਿਹੜਾ, ਉਹ ਜ਼ਿਆਦਾ ਮਚੋਰ ਹੈ, ਲੇਕਿਨ ਫਿਰ ਵੀ ਜਿਹੜੀ ਮਰੂਸੀਅਤ ਜਿਸ ਤਰ੍ਹਾਂ ਚੱਲੀ ਆ ਰਹੀ ਹੈ ਸਿਆਸੀ ਪਾਰਟੀਆਂ ਵਿੱਚ, ਉਸੇ ਹੀ ਤਰ੍ਹਾਂ ਤੇ ਹੁਣ ਸਾਡੇ ਬੰਦਿਆਂ ਨੇ ਸ਼ੁਰੂ ਕੀਤੇ। ਮੌਲਵੀ ਦਾ ਪੁੱਤਰ ਜਿਹੜਾ ਉਹ ਮੌਲਵੀ ਹੋਏਗਾ, ਡਾਕਟਰ ਦਾ ਪੁੱਤਰ ਹੈ ਜਿਹੜਾ ਉਹ ਡਾਕਟਰ ਬਣ ਗਿਆ। ਇਹ ਚੀਜ਼ ਜਿਹੜੀ ਹੈ, ਇਹਦੇ ਨਾਲ ਮੁਲਕ ਨੂੰ ਨੁਕਸਾਨ ਹੋ ਰਿਹਾ। ਆਵਾਮ ਨੂੰ ਸ਼ਊਰ ਦਿੱਤਾ ਹੀ ਨਹੀਂ ਕਿਸੇ ਨੇ। ਉਹਦੇ ਵਿੱਚ ਹਕੂਮਤਾਂ ਦਾ ਵੀ ਕਸੂਰ ਹੈ ਤੇ ਸਾਡਾ ਵੀ ਕਸੂਰ ਹੈ। ਅਸੀਂ ਵੀ ਉਤਰੇ ਹੀ ਜੁਰਮਦਾਰ ਹਾਂ। ਕਿਉਂ? ਅਸੀਂ ਦੀਨ ਸਿੱਖਿਆ ਹੀ ਨਹੀਂ। ਜਿਹੜੇ 2000 ਤੋਂ ਬਾਅਦ ਦੇ ਬੱਚੇ ਨੇ, ਉਹ ਮਾਵਾਂ ਵੀ ਜਿਹੜਾ ਆ ਗਈਆਂ ਮੰਮੀ ਡੈਡੀ, ਤੇ ਅੱਗੂ ਔਲਾਦ ਵੀ ਮੰਮੀ ਡੈਡੀ, ਕਿ ਅਸੀਂ ਦੀਨ ਵੱਲ ਗਏ ਹੀ ਨਹੀਂ। 2000 ਤੋਂ ਪਹਿਲੇ ਅਸੀਂ ਵੇਖਿਆ ਸੁਬਹ ਮਾਵਾਂ ਜਿਹੜੀਆਂ ਨੇ ਉਹ ਸਾਨੂੰ ਉਠਾਲਦੀਆਂ ਹੀ ਆ, ਮਸਜਿਦ ਜਾਈਦਾ, ਬਜ਼ੁਰਗ ਹੁੰਦੇ, ਮਸਜਿਦ ਦੇ ਵਿੱਚ ਵੀ ਰੌਣਕ ਹੁੰਦੀ ਔਰ ਬੱਚਿਆਂ ਨੂੰ ਦੀਨ ਵੀ ਲੱਭਦਾ। ਅੱਗੂ ਜਿਸ ਤਰ੍ਹਾਂ ਇੰਗਲਿਸ਼ ਮੀਡੀਅਮ ਆਉਂਦਾ ਗਿਆ ਸਿਸਟਮ, ਉਸੇ ਤਰ੍ਹਾਂ ਦੀਨ ਤੋਂ ਦੂਰੀ ਹੋ ਗਈ। ਬੱਚਿਆਂ ਨੂੰ ਮਾਂ-ਬਾਪ ਸੁਬਹ ਡਾਂਟ ਕੇ ਮਾਰ ਕੇ ਉਠਾ ਲੈ ਕੇ ਉੱਠੋ ਸਕੂਲ ਜਾਓ, ਲੇਕਿਨ ਕਦੀ ਕਿਸੇ ਨੇ ਮਸਜਿਦ ਵਾਸਤੇ ਨਹੀਂ ਉਠਾਲਿਆ। ਇਸੇ ਤਰ੍ਹਾਂ ਹੀ ਹੁਣ ਬਜ਼ੁਰਗਾਂ ਵਿੱਚ ਵੀ ਅਸੀਂ ਸ਼ਾਮਲ ਆ, ਅਸੀਂ ਵੀ ਸੁਬਹ ਕਦੀ ਨਹੀਂ ਉੱਠੇ ਉੱਠ ਕੇ ਜਾ ਕੇ ਮਸਜਿਦ ਨਮਾਜ਼ ਪੜ੍ਹ ਲਈਏ। ਦੀਨ ਤੋਂ ਦੂਰੀ ਹੈ ਜਿਹੜੀ, ਇਹ ਸਾਡਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ। ਔਰ ਇਹ ਕਰ ਕੌਣ ਰਿਹਾ? ਅਸੀਂ ਆਪੂ ਕਰ ਰਹੇ ਹਾਂ। ਹੁਣ ਜਿਹੜੇ ਉੱਥੇ ਸਾਦ ਰਿਜ਼ਵੀ ਸਾਹਿਬ ਦੇ ਨਾਲ ਜਵਾਨ ਸ਼ਹੀਦ ਹੋਏ ਨੇ, ਜਾਂ ਪੁਲਿਸ ਦੇ ਜਵਾਨ ਸ਼ਹੀਦ ਹੋਏ ਨੇ, ਹੁਣ ਅਸੀਂ ਕਨਫਿਊਜ਼ ਹਾਂ ਕਿ ਸ਼ਹੀਦ ਆਖਣਾ ਕਿਹਨੂੰ ਆ। ਮੌਲਵੀ ਕਹਿੰਦੇ ਨੇ ਅਸੀਂ ਸ਼ਹੀਦ ਹਾਂ, ਤੇ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਸ਼ਹੀਦ ਹਾਂ। ਲਿਹਾਜ਼ਾ ਸਾਡੇ ਵਾਸਤੇ ਸਾਰੇ ਹੀ ਸ਼ਹੀਦ ਨੇ। ਅੱਲਾਹ ਪਾਕ ਉਹਨਾਂ ਨੂੰ ਮਗਫਰਤ ਕਰੇ ਤੇ ਉਹਨਾਂ ਦੇ ਲਵਾਹਿਕੀਨ ਨੂੰ ਸਬਰ ਅਤਾ ਫਰਮਾਏ, ਆਮੀਨ। ਲਿਹਾਜ਼ਾ ਮਿਹਰਬਾਨੀ ਕਰਕੇ ਤੇ ਇਹ ਸਿਆਸਤ ਜਿਹੜੀ ਹੈ, ਇਹਨੂੰ ਖਤਮ ਕੀਤਾ ਜਾਏ। ਜਿਹੜੇ ਆਲਮੇ ਦੀਨ ਨੇ, ਜਿਹੜੇ ਬੜੇ ਉੱਥੇ ਬਹਿ ਕੇ ਤੇ ਫਤਵੇ ਦੇ ਰਹੇ ਨੇ, ਬੜੇ ਢਿੱਡ ਖਿਲਾਰ ਕੇ ਬੈਠੇ ਨੇ, ਬੜਾ ਸਾਨੂੰ ਦੀਨ ਸਿਖਾ ਰਹੇ ਨੇ, ਉਹਨਾਂ ਨੂੰ ਇੰਟਰਵੇਨ ਕਰਕੇ, ਉਹਨਾਂ ਨੂੰ ਵਿੱਚ ਮੁਦਾਖਲਤ ਕਰਕੇ ਤੇ ਇਸ ਚੀਜ਼ ਨੂੰ ਸੁਲਝਾਉਣਾ ਚਾਹੀਦਾ, ਇਹਦੇ ਤੇ ਕੰਟਰੋਲ ਕਰਨਾ ਚਾਹੀਦਾ। ਇਹ ਨਹੀਂ ਕਿ ਤੁਸੀਂ ਬਸ ਹਲਵੇ ਖਾਈ ਜਾਓ ਤੇ ਢਿੱਡ ਵਧਾਈ ਜਾਓ। ਮਿਹਰਬਾਨੀ ਕਰਕੇ ਤੇ ਸਾਨੂੰ ਦੀਨ ਦੱਸੋ। ਔਰ ਮੇਰੀ ਗੌਰਮੈਂਟ ਅੱਗੇ ਵੀ ਅਪੀਲ ਹੈ ਕਿ ਜਿਸ ਤਰ੍ਹਾਂ ਖਾਨ ਸਾਹਿਬ ਨੇ ਸਿਸਟਮ ਕੀਤਾ ਕਿ ਸਕੂਲਾਂ ਦੇ ਵਿੱਚ ਕੁਰਾਨ ਪਾਕ ਪੜ੍ਹਾਇਆ ਜਾਏ, ਉਹ ਦੁਬਾਰਾ ਸ਼ੁਰੂ ਕੀਤਾ ਜਾਏ। ਤੁਸੀਂ ਉਹਨੂੰ ਆ ਕੇ ਖਤਮ ਕੀਤਾ, ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਏ, ਦੁਨੀਆ ਨੂੰ ਪਤਾ ਲੱਗੇ ਕਿ ਅਸੀਂ ਕੀ ਹਾਂ। ਜੀ, ਤੇ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਦੇ ਨਾਲ ਕੋਈ ਸੀਨੀਅਰ ਕਿਆਦਤ ਨਹੀਂ ਹੈ? ਵੀ ਸਾਰੇ ਮੋਸਟਲੀ ਜਿਹੜੇ ਨੇ ਉਹ ਨੌਜਵਾਨ ਨੇ, ਔਰ ਕੋਈ ਉਹਨਾਂ ਨੂੰ ਕੋਈ ਵੱਡਾ ਕੋਈ ਉਲਮਾ ਤੇ ਮਸ਼ਾਇਖ ਵਿੱਚੋਂ ਉਹਨਾਂ ਨੂੰ ਕੋਈ ਵੱਡਾ ਜਿਹੜਾ ਹੈ ਉਹ
ਗਾਈਡ ਕਰਨ ਵਾਲਾ ਨਹੀਂ ਹੈ ਵੀ। ਇਹ ਤੁਹਾਡਾ ਸਵਾਲ ਠੀਕ ਹੈ। ਉਹਦੀ ਵਜ੍ਹਾ ਵੀ ਹੈ, ਕਿਉਂਕਿ ਸਾਡੇ ਹਰ ਬੰਦਾ ਜਿਹੜਾ ਉਹ ਆਪਣੀ ਆਪਣੀ ਗੱਦੀ ਚਮਕਾ ਰਿਹਾ। ਦੋ ਚਾਰ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਬਹੁਤ ਅੱਛੇ ਆਲਮੇ ਦੀਨ ਨੇ, ਜਿਨ੍ਹਾਂ ਨੂੰ ਹਰ ਬੰਦਾ ਜਾਣਦਾ ਹੈ। ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਪਾਕਿਸਤਾਨੀ ਹੋਏ ਤਾਂ ਉਹਨਾਂ ਨੂੰ ਨਾ ਜਾਣਦਾ ਹੋਏ। ਔਰ ਮੇਰੀ ਸਮਝ ਤੋਂ ਬਾਹਰ ਹੈ ਕਿ ਉਹ ਅੱਗੇ ਕਿਉਂ ਨਹੀਂ ਆ ਰਹੇ। ਉਹਨਾਂ ਨੂੰ ਅੱਗੇ ਆ ਕੇ ਸਮਝਾਉਣਾ ਚਾਹੀਦਾ ਸਾਧ ਰਿਜ਼ਵੀ ਸਾਹਿਬ ਨੂੰ, ਉਹਨਾਂ ਦੇ ਭਾਈ ਨੂੰ, ਛੋਟੇ ਨੂੰ, ਕਿ ਇਹ ਜਿਹੜਾ ਉਹ ਕਰ ਰਹੇ ਨੇ ਠੀਕ ਨਹੀਂ। ਕਿਉਂਕਿ ਹੁਣ ਜਿਹੜਾ ਮੇਨ ਚੀਜ਼ ਆਈ ਹੈ ਨਾ, ਉਹਦੇ ਵਿੱਚ ਸਾਧ ਰਿਜ਼ਵੀ ਸਾਹਿਬ ਵੀ ਕਿਸੇ ਨੂੰ ਨਾਲ ਲੈ ਕੇ ਨਹੀਂ ਤੁਰਨਾ ਚਾਹੁੰਦੇ ਜੀ ਜੋ ਮੈਨੂੰ ਲੱਗਦਾ। ਉਹਦੀ ਵਜ੍ਹਾ ਹੈ ਕਿ ਹਰ ਬੰਦਾ ਪੈਸੇ ਦੇ ਚੱਕਰ ਵਿੱਚ ਹੈ। ਜੀ ਖਾਦਮ ਰਿਜ਼ਵੀ ਸਾਹਿਬ ਸੀ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਨਾ। ਜਦੋਂ ਦੇ ਉਹ ਗਏ ਨੇ ਮੈਂ ਇਹਨਾਂ ਨਾਲ ਕਦੀ ਨਹੀਂ ਟੁਰਿਆ, ਨਾ ਹੀ ਕਦੀ ਸੁਣਿਆ। ਲੇਕਿਨ ਹੁਣ ਜਿਹੜਾ ਮਸਲਾ ਆ ਰਿਹਾ ਨਾ, ਇਹ ਕਹਿੰਦੇ ਨੇ ਜੀ ਅਸੀਂ ਗਜ਼ਾ ਵਾਸਤੇ ਨਿਕਲਿਆ। ਲੇਕਿਨ ਗਜ਼ਾ ਵਾਸਤੇ ਇਹਨਾਂ ਨੂੰ ਨਿਕਲਣਾ ਚਾਹੀਦਾ ਸੀ ਜਦੋਂ ਸੈਨੇਟਰ ਮੁਸ਼ਤਾਕ ਨਿਕਲਿਆ ਸੀ। ਜੀ ਜਦੋਂ ਪੁਲਿਸ ਵਾਲੇ ਉਹਨਾਂ ਦੇ ਗਲਮੇ ਫੜ ਕੇ ਤੇ ਉਹਨਾਂ ਨੂੰ ਉੱਥੇ ਤਰੀਕਦੇ ਰਹੇ ਨੇ, ਸੜਕਾਂ ਤੇ ਧਰੋਂਦੇ ਰਹੇ ਨੇ, ਜ਼ਲੀਲ ਕੀਤਾ ਨੇ, ਉਦੋਂ ਇਹਨਾਂ ਨੂੰ ਨਿਕਲਣਾ ਚਾਹੀਦਾ ਸੀ। ਹੁਣ ਜਦੋਂ ਗਜ਼ਾ ਦਾ ਮੁਆਹਦਾ ਹੋ ਗਿਆ, ਹੁਣ ਇਹ ਕੀ ਮੇਰੇ ਜ਼ਿਹਨ 'ਚ ਜੋ ਆਉਂਦਾ ਉਹ ਇਹੀ ਹੈ ਕਿ ਇਹ ਅਮਰੀਕਾ ਨੂੰ ਦੱਸਣ ਚੱਲੇ ਸੀ ਕਿ ਅਸੀਂ ਵੀ ਆ, ਸਾਨੂੰ ਤੁਸੀਂ ਜਿਹੜਾ ਉਹ ਕੋਈ ਘਾਹ ਨਹੀਂ ਪਾਇਆ, ਦੇਸੀ ਲਫ਼ਜ਼ਾਂ 'ਚ, ਕਿ ਸਾਨੂੰ ਰੈਕਗਨਾਈਜ਼ ਨਹੀਂ ਕੀਤਾ ਗਿਆ। ਤੁਸੀਂ ਆਪੇ ਹੀ ਕਰਕੇ ਸਾਰਾ ਕੋਈ ਡੀਲਾਂ ਕਰਕੇ ਤੇ ਸਾਨੂੰ ਵਿੱਚ ਗਿਣੇ ਹੀ ਕਿਸੇ ਪਾਸੇ ਨਹੀਂ। ਅੱਛਾ, ਇਹ ਤੁਸਾਂ ਦਾ ਕੀ ਖਿਆਲ ਹੈ ਕਿ ਜਿਹੜੇ ਉਲਮਾ ਨੇ, ਜਿਹੜੇ ਵੱਡੇ ਆਲਿਮ ਨੇ ਜਾਂ ਪੀਰ ਨੇ ਜਾਂ ਮਸ਼ਾਇਖ ਨੇ, ਜਿਹੜੇ ਗਦੀਆਂ ਵਾਲੇ, ਉਹ ਇਹਨਾਂ ਦੇ ਨਾਲ ਟੁਰਨਾ ਹੀ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਨਹੀਂ ਚਾਹੁੰਦੇ ਹੈ ਵੀ? ਦੋਵੇਂ ਚੀਜ਼ਾਂ ਨੇ ਜੀ ਇਹ ਕਿਸੇ ਦੀ ਸੁਣਦੇ ਨਹੀਂ, ਕਿਸੇ ਨਾਲ ਮੁਸ਼ਾਵਰਤ ਕਰਦੇ ਹੀ ਨਹੀਂ। ਜੋ ਮੈਂ ਇਹਨਾਂ ਦਾ ਵੀਡੀਓ ਵੇਖੀਆਂ ਨੇ ਕੁਝ ਚੰਦ, ਇਹ ਕਿਸੇ ਨੂੰ ਲੈ ਕੇ ਟੁਰਨਾ ਹੀ ਨਹੀਂ ਚਾਹੁੰਦੇ। ਔਰ ਜਿਹੜਾ ਵੀ ਗੱਦੀ ਨਸ਼ੀਨ ਜਾਂ ਮੁਸ਼ਾਇਖ ਜਿਹੜਾ ਜਾਂ ਕੋਈ ਆਲਮ ਦੀਨ ਹੈ ਜਿਹੜਾ, ਉਹ ਜਿਹੜਾ ਵੀ ਆਉਂਦਾ ਉਹ ਇਹ ਕਹਿੰਦਾ ਕਿ ਮੈਨੂੰ ਲੀਡਰ ਬਣਾਓ। ਜੀ ਸਾਡੀ ਪਾਕਿਸਤਾਨੀਆਂ ਦੀ ਸਭ ਤੋਂ ਵੱਡੀ ਨਾਕਾਮੀ ਹੈ ਕਿ ਅਸੀਂ ਸਾਰੇ ਚੌਧਰੀ ਹਾਂ। ਕੋਈ ਵੀ ਬੰਦਾ ਕਿਸੇ ਇੱਕ ਨੂੰ ਲੀਡਰ ਮੰਨਣ ਤੇ ਰਾਜ਼ੀ ਨਹੀਂ। ਜਿਹਦੇ ਨਾਲ ਚਾਰ ਬੰਦੇ ਨੇ ਨਾ, ਉਹ ਕਹਿੰਦਾ ਕਿ ਮੈਂ ਲੀਡਰ ਹਾਂ। ਜਿੱਥੋਂ ਅਸੀਂ ਮਾਰ ਖਾ ਰਹੇ ਹਾਂ, ਉਹ ਭਾਵੇਂ ਤੂੰ ਪਿੰਡ ਦਾ ਮੁਸੱਲੀ ਲਾ ਲੈ ਆਪਣੇ ਦਾ, ਜੀ ਤੇ ਭਾਵੇਂ ਤੂੰ ਵੱਡਾ ਲਾ ਲੈ, ਉਹ ਸਾਰੇ ਹੈਣ ਮੁਸੱਲੀ ਨੇ। ਕਿਉਂ? ਇਹ ਕੰਮ ਅੱਗੇ ਜਦੋਂ ਅਸੀਂ ਬੱਚੇ ਹੁੰਦੇ ਉਦੋਂ ਕਹਿੰਦੇ ਉਹ ਵੇਖੋ ਚੂੜੇ ਲੜਦੇ ਜੇ ਪਏ। ਇਹ ਹੁਣ ਸਾਰੇ ਗੱਦੀ ਵਾਸਤੇ ਲੜ ਰਹੇ ਨੇ। ਹਰ ਬੰਦਾ ਇਸ ਚੱਕਰ 'ਚ ਕਿ ਮੈਂ ਜਿਹੜਾ ਨਾ ਪ੍ਰੈਜ਼ੀਡੈਂਟ ਮੈਂ ਹੀ ਹਾਂ, ਸਦਰ ਮੈਂ ਹੀ ਬਣਾ। ਇਹ ਉਸ ਚੱਕਰ ਦੇ ਵਿੱਚ ਸਾਰਾ ਕੰਮ ਹੋਇਆ। ਜੀ ਇੱਥੇ ਇੱਕ ਮੇਰਾ ਇੱਕ ਸਵਾਲ ਬਣਦਾ ਹੈ ਕਿ ਪਾਕਿਸਤਾਨ ਦੇ ਵਿੱਚ ਮਸਜਿਦਾਂ ਦੇ ਵਿੱਚ ਜਿਹੜੇ ਪੇਸ਼ ਇਮਾਮ ਨੇ ਜਾਂ ਫਿਰ ਜਿਹੜੇ ਮਦਰਸਿਆਂ ਦੇ ਵਿੱਚ ਚਟਾਈਆਂ ਦੇ ਉੱਤੇ ਬਹਿ ਕੇ ਪੜ੍ਹਨ ਵਾਲੇ ਨੇ, ਉਹਨਾਂ ਕੋਲੇ ਤੇ ਇਤਨਾ ਪੈਸਾ ਵੀ ਨਹੀਂ ਹੈ ਵੀ ਨਾ ਉਹਨਾਂ ਕੋਲੇ ਇਤਨੇ ਕੁਝ ਜ਼ਰਾਏ ਨੇ ਕਿ ਜਿਹੜੇ ਉਹ ਇਹਨਾਂ ਦੀ ਮਦਦ ਕਰ ਸਕਣ ਜਾਂ ਇਹਨਾਂ ਦੇ ਨਾਲ ਟੁਰ ਸਕਣ। ਉਹਦੇ ਵਿੱਚ ਦੋ ਚੀਜ਼ਾਂ ਹੁਣ ਤੁਸੀਂ ਮਿਕਸ ਕੀਤੀਆਂ ਨੇ। ਜੀ ਇੱਕ ਇਮਾਮ ਨੇ ਜਿਹੜੇ ਆਮ ਮਸਜਿਦਾਂ ਦੇ, ਇੱਕ ਮਦਰਸਾ ਹੈ। ਜੀ ਜਿਹੜੇ ਇਮਾਮ ਨੇ ਨਾ, ਅਸੀਂ ਉਹਨਾਂ ਦੀ ਕਦਰ ਹੀ ਨਹੀਂ ਕਰਦੇ। ਸਾਡੇ ਵਿੱਚ ਇਤਨੀ ਕੋ ਸਾਡਾ ਲੈਵਲ ਲੋ ਹੋ ਗਿਆ ਕਿ ਸਾਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਦਰਜਾ ਕੀ ਹੈ। ਉਹਨਾਂ ਨੂੰ ਅਸੀਂ ਦਿੰਦੇ ਆ ਨਾ 10 ਰੁਪਏ, ਤੇ ਅਸੀਂ ਕਹਿੰਦੇ ਲੈ ਮੌਲਵੀ ਤੁਹਾਨੂੰ 10 ਰੁਪਏ ਦਿੱਤੇ। ਕਿਸੇ ਕੰਜਰ ਨੂੰ ਅਸੀਂ ਦੇਣੇ ਹੋਣ ਤੇ ਅਸੀਂ ਹਜ਼ਾਰਾਂ ਵਿੱਚ ਵੀ ਦੇ ਸਕਦੇ ਹਾਂ, ਸਾਨੂੰ ਪਰਵਾਹ ਨਹੀਂ ਹੁੰਦੀ। ਠੀਕ ਹੈ। ਹੁਣ ਉਹਨਾਂ ਨੂੰ ਨਾ ਦੇਣ ਦੀ ਵਜ੍ਹਾ ਤੋਂ ਅੱਜ ਸਾਡੇ ਕੋਲ ਇਲਮ ਕਿਤਨਾ ਹੈ, ਇਹ ਵੀ ਹਿਸਾਬ ਲਾ ਲਓ। ਇਹ ਵੀ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਬੱਚਿਆਂ ਕੋਲ 2000 ਤੋਂ ਪਹਿਲੇ ਔਰ 2000 ਤੋਂ ਬਾਅਦ ਵਿੱਚ ਤੁਸੀਂ ਬੱਚਿਆਂ ਨੂੰ ਕੰਪੇਅਰ ਕਰ ਲਓ ਕਿ ਦੀਨ ਕਿਸ ਤਰ੍ਹਾਂ ਦਾ। ਇਸ ਟਾਪਿਕ ਤੇ ਮੈਂ ਗੱਲ, ਮੇਰੇ ਕੋਲ ਹੋਰ ਬੜੀ ਇਹਦੇ ਪਿੱਛੇ ਕਹਾਣੀ ਹੈ ਜਿਹੜੀ ਮੈਂ ਉਹ ਫਿਰ ਤੁਹਾਨੂੰ ਅਗਲੇ ਵਲਾਗ 'ਚ ਦੱਸਾਂਗਾ। ਲੇਕਿਨ ਅਸੀਂ ਇਮਾਮ ਦੀ ਕਦਰ ਨਹੀਂ ਕਰਦੇ। ਇਮਾਮ ਦੀ ਕਦਰ ਨਾ ਕਰਨ ਦੀ ਵਜ੍ਹਾ ਤੋਂ ਬਹੁਤ ਸਾਰਾ ਇਲਮ ਹੈ ਜਿਹੜਾ ਉਹ ਬੱਚਿਆਂ ਕੋਲ ਨਹੀਂ ਆਇਆ। ਬੱਚਿਆਂ ਨੇ ਤਰਬੀਅਤ ਲੈਣੀ ਹੁੰਦੀ ਏ ਮਾਂ ਦੀ ਗੋਦ ਵਿੱਚੋਂ ਔਰ ਉਸਤਾਦ ਕੋਲੋਂ। ਅੱਜ ਮਸਜਿਦ ਦਾ ਇਮਾਮ ਜਿਹੜਾ ਉਹ ਕਿਸੇ ਨੂੰ ਛੋਟੀ ਵੀ ਮਾਰੇ ਨਾ, ਜੇ ਕੋਈ ਭੁੱਲਿਆ ਉੱਥੇ ਮਸਜਿਦ ਜਾਏ,
ਉਹ ਮਾਂ ਪਿਓ ਡਾਂਗਾ ਲੈ ਕੇ ਆ ਜਾਂਦੇ ਨੇ, ਤਾਂ ਮੌਲਵੀ ਤੂੰ ਹੋਣਾ ਕੌਣ ਹੈ? ਉਹਦੀ ਵਜ੍ਹਾ ਤੋਂ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ, ਇਹ ਇਸ਼ੂ ਆ ਰਿਹਾ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਉਸਤਾਦ ਦੀ ਇੱਜ਼ਤ ਹੋਣੀ ਚਾਹੀਦੀ ਹੈ। ਅੱਗੇ ਸਾਡੇ ਦੌਰ ਦੇ ਵਿੱਚ, ਅੱਜ ਤੋਂ 25-30 ਸਾਲ ਪਹਿਲੇ, ਮਸਜਿਦ ਦਾ ਇਮਾਮ, ਉਸਤਾਦ ਜਿੱਥੇ ਮਿਲਣਾ ਬੰਦੇ ਉਹਦੇ ਕੋਲ ਜਾਂਦੇ। ਕੋਈ ਵੀ ਬੰਦਾ, ਮੈਂ ਕਿਸੇ ਫਿਰਕੇ ਦੀ ਗੱਲ ਨਹੀਂ ਕਰ ਰਿਹਾ, ਕਿਸੇ ਦੀ ਮੱਝ ਬਿਮਾਰ ਹੋਣੀ ਤਾਂ ਮੌਲਵੀ ਕੋ ਆਟਾ ਦਮ ਕਰਾ ਲਿਆ, ਉਹਦੇ ਤੇ ਇਤਨਾ ਯਕੀਨ ਹੁੰਦਾ। ਕਿਸੇ ਦਾ ਬੱਚਾ ਬਿਮਾਰ ਹੋ ਗਿਆ, ਮੌਲਵੀ ਕੋਲ ਦਮ ਕਰਾ ਲਓ। ਮੌਲਵੀ ਨੇ ਕਰਨਾ ਕੀ ਹੁੰਦਾ? ਕੁਰਾਨ ਪਾਕ ਪੜ੍ਹ ਕੇ ਦਮ ਕਰਨਾ ਹੁੰਦਾ। ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਨੇ, ਅਸੀਂ ਇਮਾਮ ਦੀ ਕਦਰ ਕਰਨੀ ਛੱਡ ਦਿੱਤੀ ਹੈ। ਮੈਂ ਆਪਣੇ ਪਿੰਡ ਦੇ ਇਮਾਮ ਸਾਹਿਬ ਨੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਅਤਾ ਫਰਮਾਏ, ਮੈਂ ਉਹਨਾਂ ਨੂੰ ਬੜੀ ਅੱਛੀ ਤਰ੍ਹਾਂ ਜਾਣਨਾ, ਸੈਯਦ ਨੇ, ਲੇਕਿਨ ਕਿਸੇ ਬੰਦੇ ਨੂੰ ਉਹਨਾਂ ਦੀ ਕਦਰ ਨਹੀਂ। ਕਿਉਂ? ਕਿਸੇ ਨੂੰ ਪਤਾ ਹੀ ਨਹੀਂ, ਕਿਸੇ ਕੋਲ ਦੀਨ ਹੀ ਨਹੀਂ। ਬੱਚੇ ਨੇ ਉਹਨਾਂ ਦੇ ਕੋਲੋਂ ਅਗਰ ਉਹ ਲੰਘਦੇ ਨੇ ਤਾਂ ਕਿਸੇ ਬੱਚੇ ਨੇ ਕਦੀ ਸਲਾਮ ਨਹੀਂ ਕੀਤਾ। ਜਦੋਂ ਅਸੀਂ ਲੰਘਦੇ ਜਾਂ ਅਸੀਂ ਜਦੋਂ ਪੜ੍ਹਦੇ ਉਸਤਾਦਾਂ ਦੇ ਕੋਲ ਮਸਜਿਦ ਦੇ ਵਿੱਚ, ਤੇ ਜਦੋਂ ਮਸਜਿਦ ਦਾ ਇਮਾਮ ਆਉਂਦਾ ਤੇ ਅਸੀਂ ਇੰਨਾ ਮਾਂ ਪਿਓ ਤੋਂ ਨਹੀਂ ਡਰਦੇ ਜਿੰਨਾ ਉਹਨਾਂ ਕੋਲ ਡਰਦੇ। ਉਦੋਂ ਬੁਰਾਈਆਂ ਵੀ ਘੱਟ ਆਈਆਂ। ਹੁਣ ਤੁਸੀਂ ਗੱਲ ਕੀਤੀ ਮਸਜਿਦ ਦੀ ਤੇ ਮਦਰਸੇ ਦੀ। ਮਦਰਸੇ ਵਾਲੇ ਨੇ ਜਿਹੜੇ, ਉਹ ਇਹੀ ਕੁਝ ਬਣਾ ਰਹੇ ਨੇ ਜੋ ਮੌਲਾਨਾ ਫਜ਼ਲੁਰ ਰਹਿਮਾਨ ਬਣਾ ਰਿਹਾ, ਜੋ ਸਾਦ ਰਿਜ਼ਵੀ ਸਾਹਿਬ ਬਣਾ ਰਹੇ ਨੇ, ਜਾਂ ਇਸੇ ਤਰ੍ਹਾਂ ਹੀ ਜਿਹੜੇ ਦੂਸਰੇ ਮਦਰਸੇ ਬਣਾ ਰਹੇ ਨੇ। ਉਹ ਦੀਨ ਘੱਟ ਤੇ ਆਪਣੇ ਸਪੋਰਟਰ ਜ਼ਿਆਦਾ ਬਣਾ ਰਹੇ ਨੇ। ਇਹ ਕੰਮ ਬੜਾ ਪੁਰਾਣਾ ਸ਼ੁਰੂ ਹੋਇਆ, ਜਿਹਦੀ ਵਜ੍ਹਾ ਤੋਂ ਮਦਰਸੇ ਵਾਲਿਆਂ ਨੂੰ ਫੰਡਿੰਗ ਆਉਂਦੀ ਹੈ। ਬੱਚੇ ਚਟਾਈਆਂ ਤੇ ਪੜ੍ਹਦੇ ਨੇ, ਲੇਕਿਨ ਜਿਹੜੇ ਉਸਤਾਦ ਨੇ ਜਾਂ ਜਿਹੜੇ ਉਸ ਮਦਰਸੇ ਨੂੰ ਕੰਟਰੋਲ ਕਰ ਰਹੇ ਨੇ, ਉਹਨਾਂ ਦੇ ਪਲਾਜ਼ੇ ਵੀ ਨੇ, ਬਿਲਡਿੰਗਾਂ ਵੀ ਨੇ, ਪ੍ਰਾਡੋਆਂ ਤੇ ਲੈਂਡ ਕਰੂਜ਼ਰਾਂ ਵੀ ਨੇ। ਅਗਰ ਫੰਡਿੰਗ ਨਹੀਂ ਹੁੰਦੀ ਤਾਂ ਕਿੱਥੋਂ ਪੈਸਾ ਆ ਰਿਹਾ? ਇਹ ਸਾਡੇ ਇਦਾਰਿਆਂ ਨੂੰ ਸੋਚਣਾ ਚਾਹੀਦਾ, ਨਾ ਕਿ ਮਸਜਿਦਾਂ ਨੂੰ ਤਾਲੇ ਲਾਓ, ਉਹਨਾਂ ਕੋਲ ਪੁੱਛਿਆ ਜਾਏ। ਲੇਕਿਨ ਉਹ ਪੰਜਾਬੀ 'ਚ ਗੱਲ ਕੌੜੀ ਹੈ, ਲੇਕਿਨ ਕਹਿੰਦੇ ਨੇ ਕੁੱਤੀ ਚੋਰਾਂ ਨਾਲ ਰਲੀ ਹੈ। ਕਿਹੜਾ ਇਦਾਰਾ ਹੈ ਜਿਹਦੇ ਕੋਲ ਇਹ ਸਾਰਾ, ਜਿਹਨੂੰ ਨਹੀਂ ਪਤਾ ਕਿ ਕਿੱਥੋਂ ਫੰਡਿੰਗ ਹੋ ਰਹੀ ਹੈ? ਇਹ ਸਭ ਫੰਡਿੰਗ ਤੇ ਚੱਲ ਰਹੇ ਨੇ, ਉੱਥੋਂ ਪੈਸਾ ਆ ਰਿਹਾ। ਕੁਝ ਬੱਚਿਆਂ ਨੂੰ ਦਾਲ ਤੇ ਲਾਏ ਆ ਨੇ, ਉਹਨਾਂ ਦੇ ਹਿੱਸੇ ਦਾ ਖਾਣਾ ਵੀ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਮਦਰਸਿਆਂ ਦੇ ਵਿੱਚ। ਉਹ ਹੀ ਬਾਅਦ ਦੇ ਵਿੱਚ ਆ ਕੇ ਤੇ ਸਾਡੇ ਆਲਮੇ ਦੀਨ ਬਣਦੇ ਨੇ ਤੇ ਸਾਨੂੰ ਇਸ ਰਾਹ ਤੇ ਲਾਉਂਦੇ ਨੇ। ਜੀ, ਅੱਗੇ ਇੱਕ ਮੇਰਾ ਸਵਾਲ ਹੈ ਤੁਹਾਡੇ ਕੋਲੋਂ ਕਿ ਪਾਕਿਸਤਾਨ ਦੇ ਵਿੱਚ ਵੀ ਮੌਲਵੀ ਆਏ ਨੇ, ਤੇ ਮੌਲਵੀ ਤੇ ਇੱਥੇ ਅਮਰੀਕਾ ਵਿੱਚ ਵੀ ਆਏ ਨੇ, ਤੇ ਹਰ ਬਲਾਕ ਦੇ ਵਿੱਚ ਇੱਥੇ ਵੀ ਛੋਟੀ ਛੋਟੀ ਮਸਜਿਦ ਬਣੀ ਹੈ ਕਿ ਬੰਦੇ ਸਟੋਰ ਬਣਾਉਂਦੇ ਨੇ, ਗਰੋਸਰੀ ਸਟੋਰ, ਕਰਿਆਨਾ ਸਟੋਰ ਬਣਾਉਂਦੇ ਨੇ। ਜੇ ਉਹ ਨਾ ਚੱਲੇ ਤੇ ਵਿੱਚੋਂ ਸਮਾਨ ਕੱਢ ਕੇ ਬਾਹਰ ਮਾਰਦੇ ਨੇ, ਵਿੱਚ ਮਸਜਿਦ ਬਣਾ ਲੈਂਦੇ ਨੇ, ਕਹਿੰਦੇ ਨੇ ਇਹ ਆਮਦਨ ਤੇ ਚੰਗੀ ਹੈ। ਔਰ ਇੱਥੇ ਵੀ ਮਸਜਿਦਾਂ ਦੇ ਵਿੱਚ, ਮਸਜਿਦਾਂ ਦੇ ਹਾਲਾਤ ਉਹ ਨਹੀਂ ਹੈ ਵੀ, ਨਾ ਹੀ ਉੱਥੇ ਨਮਾਜ਼ੀਆਂ ਦੀ ਇਤਨੀ ਹਾਜ਼ਰੀ ਹੁੰਦੀ ਹੈ, ਮਗਰ ਜਿਹੜੇ ਉਹਦੇ ਕਰਤਾ ਧਰਤਾ ਨੇ ਮਸਜਿਦਾਂ ਦੇ, ਉਹ ਤੇ ਬੜੇ ਅਮੀਰ ਹੋ ਗਏ ਨੇ। ਜੀ, ਉਹਦੀ ਵਜ੍ਹਾ ਕਿ ਮਸਜਿਦ ਦੇ ਵਿੱਚ ਪੈਸਾ ਬੜਾ। ਤੁਸੀਂ ਜਿਹੜੀ ਮਸਜਿਦ ਦੀ ਗੱਲ ਕਰ ਰਹੇ ਹੋ, ਮੈਂ ਬੈਥ ਐਵੀਨਿਊ ਤੇ ਜਿਹੜਾ ਸਟੋਰ ਮਸਜਿਦ ਬਣੀ ਉਹਦੀ ਗੱਲ ਕਰ ਰਹੇ। ਇੱਥੇ ਜਿਹੜੇ ਮੌਲਵੀ ਨੇ ਨਾ, ਤੂੰ ਅੱਜ ਤੂੰ 20 ਸਾਲ ਪਿੱਛੇ ਜਾ, ਤੂੰ ਵੀ ਇੱਥੇ ਸੀ ਤੇ ਮੈਂ ਵੀ ਇੱਥੇ ਆ। ਬਿਲਕੁਲ। ਚੰਦ ਮਸਜਿਦ ਆਈਆਂ, ਜਿਹਦੇ ਵਿੱਚ ਪਾਕਿਸਤਾਨੀਆਂ ਦੀ ਸਭ ਤੋਂ ਵੱਡੀ ਮਸਜਿਦ ਮੱਕੀ ਮਸਜਿਦ ਹੈ, ਜਿਹਦੇ ਇਮਾਮ ਸਾਹਿਬ ਪਤਾ ਨਹੀਂ ਹੈ ਨੇ ਕਿ ਟੁਰ ਗਏ ਨੇ, ਹਾਫਿਜ਼ ਸਾਬਰ ਸਾਹਿਬ, ਜਿਹੜੇ ਕਰਤਾ ਧਰਤਾ ਸੀ, ਤੇ ਮਰ ਗਏ ਤੇ ਅੱਲਾਹ ਪਾਕ ਜੰਨਤ 'ਚ ਜਗ੍ਹਾ ਦੇ ਨੇ। ਹੁਣ ਉਸ ਮਸਜਿਦ ਦਾ ਤੂੰ ਹਿਸਾਬ ਲਾ ਲੈ ਕਿ ਹਾਫਿਜ਼ ਸਾਬਰ ਸਾਹਿਬ ਨੇ ਉਸ ਮਸਜਿਦ ਤੋਂ ਕੀ ਕੁਝ ਨਹੀਂ ਬਣਾਇਆ। ਅੱਜ ਉਹਨਾਂ ਦੇ ਬੱਚੇ ਕਿੱਥੇ ਨੇ? ਉਹ ਆਲਮੇ ਦੀਨ ਨਹੀਂ ਸੀ, ਲੇਕਿਨ ਹੋਲਡ ਉਹਨਾਂ ਦਾ। ਅੱਜ ਵੀ ਮੱਕੀ ਮਸਜਿਦ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ। ਇੱਕ ਗਰੁੱਪ ਉਹ ਕਹਿੰਦਾ ਮਸਜਿਦ ਸਾਡੀ ਹੈ, ਦੂਜਾ ਗਰੁੱਪ ਉਹ ਕਹਿੰਦਾ ਮਸਜਿਦ ਸਾਡੀ ਹੈ। ਵਜ੍ਹਾ ਕੀ ਹੈ? ਕਿ ਇਹਦੇ ਵਿੱਚ ਇਨਕਮ ਬੜੀ ਹੈ। ਇੱਕ ਫੰਡਿੰਗ ਹੁੰਦੀ ਹੈ ਜਿਹੜੀ ਮਸਜਿਦ ਦੇ ਅੰਦਰ ਅਸੀਂ ਜਾਂਦੇ ਹਾਂ ਨਮਾਜ਼ ਪੜ੍ਹਨ ਜੁਮੇ ਦੀ, ਤੇ ਉਹ ਫੰਡਿੰਗ ਕਰਦੇ ਨੇ, ਉਹ ਤਾਂ ਸਾਰਿਆਂ ਦੇ ਸਾਹਮਣੇ ਹੁੰਦੀ ਹੈ। ਇੱਕ ਫੰਡਿੰਗ ਹੁੰਦੀ ਹੈ ਜਿਹੜੇ ਇਹ ਮੇਨ ਕਰਤੇ ਧਰਤੇ ਮੈਂਬਰ ਹੁੰਦੇ ਨੇ ਨਾ, ਇਹ ਬਾਹਰੋਂ ਵੀ ਲੋਕਾਂ ਨੂੰ ਕਹਿੰਦੇ ਨੇ ਯਾਰ ਸਾਡੀ ਮਸਜਿਦ ਨੂੰ ਫੰਡ ਕਰੋ।
ਉਹ ਫੰਡਿੰਗ ਜਿਹੜੀ ਏ ਉਹ ਮਸਜਿਦ ਤੱਕ ਨਹੀਂ ਪਹੁੰਚਦੀ ਸਾਰੀ। ਉਹ ਜਿਸ ਤਰ੍ਹਾਂ ਤੂੰ ਵੇਖਿਆ ਹੋਏਗਾ ਪਾਕਿਸਤਾਨ ਦੇ ਵਿੱਚ ਬੰਦੇ ਮਸਜਿਦ ਦਾ ਚੰਦਾ ਇਕੱਠਾ ਕਰਦੇ ਨੇ। ਮੈਨੂੰ ਅੱਗੇ ਨਹੀਂ ਸੀ ਪਤਾ, ਮੈਨੂੰ ਇਹ 2 ਸਾਲ ਹੋਏ ਨਹੀਂ ਪਤਾ ਲੱਗਿਆ। ਉਹਦੇ ਵਿੱਚ ਨਾ ਇਹ ਹੁੰਦਾ ਕਿ ਪਹਿਲੇ ਤੁਸੀਂ ਆਪਣੀ ਦਿਹਾੜੀ ਕੱਟਣੀ, ਫਿਰ ਬਕਾਇਆ ਪੈਸੇ ਮਸਜਿਦ ਨੂੰ ਦੇਣੇ ਨੇ। ਉਹੀ ਸਿਸਟਮ ਇਹਨਾਂ ਨੇ ਇੱਥੇ ਵੀ ਰੱਖਿਆ। ਜਿਹੜੀ ਬਾਹਰੋਂ ਫੰਡਿੰਗ ਹੁੰਦੀ ਹੈ ਨਾ, ਉਹਦੇ ਵਿੱਚੋਂ ਮਸਜਿਦ ਤੱਕ ਪੈਸਾ ਘੱਟ ਆਉਂਦਾ। ਅਦਰਵਾਈਜ਼ ਜਿਹੜੇ ਮਸਜਿਦ ਦੇ ਵਿੱਚ ਇਕੱਠੇ ਹੁੰਦੇ ਨੇ, ਹੁਣ ਜੁਮੇ ਤੇ ਜਾਈਦਾ, ਉਹ ਤਾਂ ਮਰ ਕੇ ਖਰਚੇ ਵੀ ਨਹੀਂ ਪੂਰੇ ਹੁੰਦੇ। ਫਿਰ ਇਹਦੇ ਤੇ ਬੰਦੇ ਸਪਾਂਸਰ ਹੁੰਦੇ ਨੇ। ਇਹ ਤਾਂ ਬਹੁਤ ਵੱਡਾ ਇੱਕ ਬਿਜ਼ਨਸ ਸੀ। ਬਿਜ਼ਨਸ ਹੈ ਸੀ ਕੀ ਹੈ, ਇਹ ਵੀ ਹੈ ਇਹ ਵੀ ਹੈ ਜੀ। ਇੱਥੇ ਬੰਦਾ ਇੱਕ ਮੈਂ ਉਹਨੂੰ ਜਾਣਨਾ, ਉਹਨੂੰ ਜਿਹੜੀ ਮਸਜਿਦ ਤੋਂ ਸਪਾਂਸਰ ਹੋਇਆ ਮੈਂ ਉਹਨੂੰ ਵੀ ਜਾਣਨਾ। ਮੈਂ ਉਹਦੇ ਜਿਹੜੇ ਕਰਤੇ ਧਰਤੇ ਨੇ ਉਹਨਾਂ ਨੂੰ ਵੀ ਜਾਣਨਾ ਜਿਨ੍ਹਾਂ ਨੇ ਸਪਾਂਸਰ ਕੀਤਾ ਜੀ। ਉਹ ਸਪਾਂਸਰ ਹੋਇਆ, ਇੱਥੇ ਆਇਆ, ਆ ਕੇ ਉਹਨੇ ਅੱਗੋਂ ਮਸਜਿਦ ਬਣਾ ਲਈ। ਅੱਜ ਇਸ ਟਾਈਮ ਉਹਦੀ ਮਸਜਿਦ ਹੈ ਜਿਹੜੀ, ਉਹ ਵੀ ਉਹਨੇ ਬਿਲਡਿੰਗ ਖਰੀਦ ਲਈ ਹੈ। ਜਰਸੀ ਦੇ ਵਿੱਚ ਉਹਦਾ ਘਰ ਵੀ ਹੈ, ਅੱਗੋਂ ਉਹਨੇ ਇਮਾਮ ਵੀ ਰੱਖੇ ਨੇ। ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਇਹਦੀ ਵਜ੍ਹਾ ਤੋਂ ਹੀ ਹੋ ਰਹੀਆਂ ਨੇ ਕਿ ਉਹ ਫੰਡਿੰਗ ਜਿਹੜੀ ਆ ਰਹੀ ਹੈ ਉਹ ਲੈ ਰਹੇ ਨੇ। ਉਹਦੀ ਵਜ੍ਹਾ ਤੋਂ ਹਰ ਬੰਦਾ ਮਸਜਿਦ ਵਾਸਤੇ ਲੜਾਈ ਕਰ ਰਿਹਾ। ਇੱਕ ਕਹਿੰਦਾ ਮੈਂ ਆਵਾਂ, ਦੂਜਾ ਕਹਿੰਦਾ ਮੈਂ ਆਵਾਂ। ਜਿਹੜੀ ਵਜ੍ਹਾ ਤੋਂ ਇੱਥੇ ਖਿਲਰ ਕੇ ਤੇ ਮਸਜਿਦਾਂ ਬਣਾਈਆਂ ਨੇ ਹਰ ਬੰਦੇ ਨੇ। ਜਿਹੜਾ ਇੱਕ ਮਸਜਿਦ ਤੋਂ ਲੜਦਾ, ਮੈਂ ਉਹਨਾਂ ਨੂੰ ਜਾਣਨਾ ਜਿਹੜੇ ਇਸ ਚੀਜ਼ ਤੋਂ ਵੀ ਲੜ ਪਏ ਕਿ ਕਾਰੀ ਸਾਹਿਬ ਨੇ ਕਿਹਾ ਜੀ ਨਹੀਂ ਪਹਿਲੇ ਨਮਾਜ਼ ਪੜ੍ਹ ਲਓ ਤੇ ਫਿਰ ਤਕਰੀਰ ਕਰ ਲਈਓ। ਉਹਨਾਂ ਨੇ ਕਿਹਾ ਜੀ ਤੁਸੀਂ ਸਾਨੂੰ ਰੋਕਿਆ ਕਿਉਂ? ਉਹਨਾਂ ਨੇ ਜਾ ਕੇ ਆਪਣੀ ਮਸਜਿਦ ਬਣਾ ਲਈ। ਮੈਂ ਉਹਨਾਂ ਨੂੰ ਬਾਏ ਨੇਮ ਜਾਣਨਾ, ਬਾਏ ਫੇਸ ਜਾਣਨਾ। ਸੈਯਦ ਨੇ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਆਮੀਨ। ਤੇ ਉਹ ਹੁਣ ਹਰ ਬੰਦੇ ਨੇ ਜਿਹੜਾ ਬਿਜ਼ਨਸ ਬਣਾ ਲਿਆ, ਜਿਹਦਾ ਕੋਈ ਨਹੀਂ ਚੱਲਦਾ ਉਹ ਮਸਜਿਦ ਬਣਾ ਲੈਂਦਾ। ਹੋਰ ਮਸਜਿਦ ਉਹ ਤਾਂ ਕੋਈ ਨਹੀਂ ਜਾਂਦਾ। ਮਸਜਿਦਾਂ ਬਣਾਈਆਂ ਨੇ, ਆਪਣੇ ਬੱਚੇ ਨਹੀਂ ਜਾਂਦੇ। ਆਪਣੇ ਬੱਚਿਆਂ ਨੂੰ ਜਿਹੜੇ ਉਹਨਾਂ ਨੇ ਵੱਖਰੇ ਅਪਾਰਟਮੈਂਟ ਲੈ ਕੇ ਤੇ ਡਿਸਕੋ ਸਿਸਟਮ ਲਾਏ ਨੇ, ਉਹਨਾਂ ਨੂੰ ਉਹ ਸਿੱਧੀ ਰਾਹ ਤੇ ਨਹੀਂ ਲਾ ਸਕੇ। ਆਪਣੀ ਔਲਾਦ ਨੂੰ ਜੀ, ਆਪਣੀ ਔਲਾਦਾਂ ਉਹਨਾਂ ਦੀਆਂ ਬਾਗੀ ਹੋ ਗਈਆਂ ਨੇ। ਲੇਕਿਨ ਉਹ ਦੂਜਿਆਂ ਨੂੰ ਕਹਿੰਦੇ ਨਹੀਂ ਮਸਜਿਦ ਆਓ, ਫੰਡਿੰਗ ਕਰੋ, ਇਹ ਕਰੋ, ਉਹ ਕਰੋ। ਉਹ ਸਾਰਾ ਉੱਥੋਂ ਹੀ ਬਣੇ ਨੇ, ਹੋਰ ਉਹਨਾਂ ਨੇ ਕਿੱਥੋਂ ਬਣਨਾ? ਨਾ ਤਾਂ ਕੋਈ ਬੰਦਾ ਕੋਈ ਟੈਕਸੀ ਚਲਾਉਂਦਾ, ਐਕਸਕਿਊਜ਼ ਮੀ, ਨਾ ਕੋਈ ਬੰਦਾ ਜੌਬ ਕਰਦਾ, ਨਾ ਹੀ ਕਿਸੇ ਦੀ ਕੋਈ ਇਨਕਮ ਹੈ ਕਿਰਿਓ। ਉਹ ਰੈਂਟ ਕਿੱਥੋਂ ਦੇ ਰਿਹਾ? ਮਿਨੀਮਮ ਵੀ 2 ਬੈਡਰੂਮ ਹੈ ਜਿਹੜਾ, ਉਹ 2200 ਰੈਂਟ ਹੈ। ਉਹ ਰੈਂਟ ਕਿੱਥੋਂ ਪੇ ਕਰ ਰਿਹਾ? ਉਹ ਆਪਣੇ ਖਰਚੇ ਕਿੱਥੋਂ, ਅਖਰਾਜਾਤ ਕਿੱਥੋਂ ਚਲਾ ਰਿਹਾ? ਉੱਥੋਂ ਹੀ ਚਲਾ ਰਿਹਾ ਨਾ, ਸਿੰਪਲ। ਉਹਦੇ ਤੇ ਐਡੀ ਸਾਇੰਸ ਵਾਲੀ ਗੱਲ ਹੀ ਕੋਈ ਨਹੀਂ, ਹੋਰ ਉਹਦੀ ਆਮਦਨ ਹੀ ਕੋਈ ਨਹੀਂ। ਲੋ ਜੀ, ਅਸੀਂ ਆਪਣਾ ਵੀਲਾਗ ਹੁਣ ਕਨਕਲੂਡ ਕਰਨੇ ਆ ਤੇ ਆਖਰੀ ਇੱਕ ਸਵਾਲ ਨਹੀਂ, ਇਹ ਪੈਗਾਮ ਤੁਸੀਂ ਕੋਈ ਦੇਣਾ ਚਾਹੁੰਦੇ ਹੋ ਉਲਮਾ ਨੂੰ, ਇੱਥੇ ਵਾਲਿਆਂ ਮੌਲਵੀਆਂ ਨੂੰ ਤੇ ਪਾਕਿਸਤਾਨ ਵਾਲਿਆਂ ਮੌਲਵੀਆਂ ਨੂੰ ਵੀ, ਖਾਸ ਕਰ ਹੈ ਜਿਹੜੇ ਨਿਊਯਾਰਕ ਦੇ ਤੇ ਬਰੁਕਲਿਨ ਦੇ ਵਿੱਚ ਰਹਿਣੇ ਵਾਲੇ ਮੌਲਵੀ ਨੇ, ਇਹਨਾਂ ਨੂੰ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਆਪਣੀ ਤਰਫੋਂ? ਬਿਲਕੁਲ ਜ਼ਰੂਰ ਦੇਵਾਂਗੇ, ਕਿਉਂ ਨਹੀਂ ਦੇਣਾ। ਪਹਿਲੀ ਗੱਲ ਤੇ ਕਿ ਜਿਹੜੇ ਇੱਥੇ ਨੇ ਜਾਂ ਪਾਕਿਸਤਾਨ ਨੇ, ਬਰੁਕਲਿਨ ਨਹੀਂ, ਹਰ ਜਗ੍ਹਾ ਤੇ ਹੀ ਨੇ ਬੁਰੇ, ਹਰ ਜਗ੍ਹਾ ਤੇ ਹੀ ਨੇ, ਅੱਛੇ ਵੀ ਨੇ। ਅੱਗੇ ਸੁਣੀਦਾ ਕਿ ਬੁਰੇ ਘੱਟ ਹੁੰਦੇ ਨੇ ਤੇ ਅੱਛੇ ਜ਼ਿਆਦਾ ਹੁੰਦੇ ਨੇ। ਹੁਣ ਅੱਛੇ ਘੱਟ ਨੇ ਤੇ ਬੁਰੇ ਜ਼ਿਆਦਾ ਨੇ। ਬੁਰੇ ਮੀਨ ਮਤਲਬ ਇਹ ਕਿ ਹਰ ਬੰਦਾ ਬਿਜ਼ਨਸ ਕਰ ਰਿਹਾ, ਨਾ ਉਹ ਅੱਲਾ ਤੋਂ ਡਰਦੇ ਨੇ, ਨਾ ਉਹ ਅੱਲਾ ਦੇ ਹਬੀਬ ਤੋਂ ਡਰਦੇ ਨੇ। ਦੀਨ ਵੀ ਉਹਨਾਂ ਕੋਲ ਹੈ, ਸਾਨੂੰ ਵੀ ਉਹਨਾਂ ਨੇ ਹੀ ਪੜ੍ਹਾਇਆ ਤੇ ਸਾਨੂੰ ਡਰਾਉਂਦੇ ਨੇ ਕਿ ਇਹ ਜਿਹੜਾ ਇਸ ਤਰ੍ਹਾਂ ਕਰੋਗੇ ਤੇ ਇੰਝ ਹੋਏਗਾ, ਇਸ ਤਰ੍ਹਾਂ ਕਰੋਗੇ ਤੇ ਕੀੜੇ ਪੈਣਗੇ। ਕਿਆ ਇਹਨਾਂ ਦੀਆਂ ਕਬਰਾਂ 'ਚ ਕੀੜੇ ਨਹੀਂ ਪੈਣੇ? ਇਹਨਾਂ ਨੇ ਅੱਲਾਹ ਪਾਕ ਕੋਲ ਲਿਖਾਇਆ ਕਿ ਸਾਡੀਆਂ ਕਬਰਾਂ 'ਚ ਕੀੜੇ ਨਹੀਂ ਹੋਣਗੇ। ਇਹਨਾਂ ਵਾਸਤੇ ਪੈਗਾਮ ਇਹ ਹੈ ਕਿ ਅੱਲਾਹ ਤੋਂ ਡਰੋ ਔਰ ਆਵਾਮ ਨੂੰ ਸਮਝਾਓ, ਇਹ ਤੁਹਾਡਾ ਕੰਮ ਹੈ। ਇੱਕ ਛੋਟੀ ਜਿਹੀ ਹਦੀਸ ਸ਼ਰੀਫ ਮੈਂ ਕਾਰੀ ਸਾਹਿਬ ਕੋਲ ਸੁਣੀ ਕਿ ਦੋਜ਼ਖ ਦੇ ਵਿੱਚ ਇੱਕ ਦੋਜ਼ਖ ਹੋਏਗਾ, ਉੱਥੇ ਕੌਣ ਹੋਣਗੇ? ਜਿਹੜੇ ਆਲਮੇ ਦੀਨ ਹੋਣਗੇ। ਇਹ ਮੈਨੂੰ ਤਾਂ ਇਤਨਾ ਨਹੀਂ ਪਤਾ, ਮੈਂ ਤਾਂ ਸੁਣੀ ਹੈ, ਤੇ ਤੁਸੀਂ ਮਿਹਰਬਾਨੀ ਕਰਕੇ ਪੜ੍ਹ ਵੀ ਲਈਓ ਤੇ ਇਹਦੇ ਤੇ ਗੌਰ ਵੀ ਕਰਿਓ ਤੇ ਮਿਹਰਬਾਨੀ ਕਰੋ, ਸਾਨੂੰ ਦੀਨ ਸਿਖਾਓ, ਸਾਨੂੰ ਇਸ ਕੰਮ ਤੋਂ ਲਾਓ ਨਾ। ਤੇ ਮੇਰੀ ਕੋਈ ਗੱਲ ਮਾੜੀ ਲੱਗੀ ਹੋਏ ਤਾਂ ਮਾਜ਼ਰਤ ਚਾਹੁੰਦੇ ਆ, ਤੇ ਅੱਲਾ ਦੇ ਹਵਾਲੇ। ਫਿਰ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਨੈਕਸਟ ਵਲੌਗ 'ਚ ਮਿਲਾਂਗੇ।
ਸਾਡੇ ਚੈਨਲ ਨੂੰ ਅਗਰ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰੋ। ਅੱਲਾ ਹਾਫਿਜ਼।